तू बिस्मिल्ला पढ़ के नानक दा प्रशाद फड़ा। मैं नानक दी बाणी पढ़ के वंडा हुसैनी लंगर नूं। अपने सिंगे फसदे रहने ताए खुरली टांदी रहनी। जद तक आपा नथ ना पाई नफरत दे इस डंगर नूं। ਜ਼ਿਲ੍ਹਾ ਪਾਕਪਤਨ ਦੇ ਲਹਿੰਦੇ ਪਾਸੇ 3 ਮਿਲਾਂ ਤੇ ਬੰਦਾ ਕਹਿ ਲਓ ਵੀ ਸੂਰਜ ਦੀ ਉਂਗਲ ਫੜ ਕੇ ਤੁਰਦਾ ਆਵੇ ਰੇਲਵੇ ਲਾਈਨ ਦੇ ਨਾਲ 3 ਮਿਲਾਂ ਦੇ ਉੱਤੇ ਇੱਕ ਆਬਾਦੀ ਆਂਦੀ, ਛੋਟੀ ਜਿਹੀ ਆਬਾਦੀ ਕਹਿਣ ਨੂੰ ਪਿੰਡ ਆ, ਪਰ ਇਸ ਧਰਤੀ ਦੇ ਇਸ ਟੋਟੇ ਨੂੰ ਰੱਬ ਨੇ ਅਜ਼ਾਜ਼ ਬੜਾ ਬਖਸ਼ਿਆ। ਕਹਿੰਦੇ ਵੀ 15ਵੀਂ ਸਦੀ, ਸਦੀਆਂ ਕਹਿਣ ਨੂੰ ਉਂਝ ਬੰਦਾ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ, ਪਰ ਸਦੀਆਂ ਬੀਤਦੇ ਸਮਾਂ ਲੱਗਦਾ। ਜਿੱਦਾਂ ਸਕਿੰਟਾਂ ਦੇ ਮਿੰਟ ਬਣਦੇ, ਮਿੰਟਾਂ ਦੇ ਗਾਂ ਘੰਟੇ, ਘੰਟਿਆਂ ਦੀਆਂ ਦਿਹਾੜੀਆਂ, ਫਿਰ ਗਾਂ ਦਿਹਾੜੀਆਂ ਇਕੱਠੀਆਂ ਕਰੀਏ ਸਾਲ, ਤੇ ਕਹਿੰਦੇ ਵੀ ਸਾਲਾਂ ਦੀ ਐਡੀ ਟੀਸੀ ਲਾਈਏ ਤਾਂ ਜਾ ਕੇ ਇੱਕ ਸਦੀ ਬਣਦੀ। ਵੀ 15ਵੀਂ ਸਦੀ ਦਾ ਸਿਰਾ ਆ ਗਿਆ ਸੀ। ਜਿੱਦਾਂ ਕੋਈ ਰੱਸਾ ਵੱਟਦੇ ਨੂੰ ਕਦੀ ਦੇਖਿਆ ਵੀ ਇੱਕ ਬੰਦਾ ਵੱਟ ਚੜ੍ਹਦਾ, ਪਿਛਲਾ ਤਾਣੀਆਂ ਲਾਉਂਦਾ, ਅਖੀਰ ਉਹਦੇ ਕੋਲ ਤਾਣੀਆਂ ਮੁੱਕ ਜਾਂਦੀਆਂ, ਰੱਸੇ ਦਾ ਸਿਰਾ ਆ ਜਾਂਦਾ। ਇੱਦਾਂ ਵੀ 15ਵੀਂ ਸਦੀ ਦਾ ਸਿਰਾ ਆ ਗਿਆ ਸੀ। ਤੇ ਉਸ ਦੌਰ ਦੀ ਗੱਲ ਦੱਸਦੇ ਹਾਂ ਵੀ ਇਹ ਜਿਹੜੀ ਥਾਂ 'ਤੇ ਮੈਂ ਬੈਠਾ, ਇਹ ਸਾਰੀ ਜੰਗਲ ਬਿਆਬਾਨ ਸੀ। ਤੇ ਉਹਦੇ ਵਿੱਚ ਕੋਈ ਲੱਕੜੀਆਂ ਚੁੱਗਣ ਵਾਲਾ ਕੋਈ ਸਾਧੂ ਸੰਤ ਫਕੀਰ ਲੱਕੜੀਆਂ ਚੁੱਕਦਾ ਸੀ, ਤੇ ਉਹਨੂੰ ਕਿਸੇ ਦੀ ਹੂਕ ਸੁਣੀ। ਤੇ ਯਾ ਉਹਨੇ ਸੁਣੀ, ਸਿਆਣੇ ਕਹਿੰਦੇ ਵੀ ਰਮਜ਼ ਗੁੰਗੇ ਦੀ ਗੁੰਗਾ ਜਾਣੇ, ਜਾਣੀ ਜਾਣ ਸੀਗਾ। ਉਹਨੇ ਕਿਹਾ ਵੀ ਯਾਰ ਇਹ ਹੂਕ ਕਦੀ ਨਹੀਂ ਸੁਣੀ। ਉਹਨੇ ਲੱਕੜੀਆਂ ਛੱਡੀਆਂ, ਇੱਥੋਂ ਦੌੜਿਆ ਆਪਣੇ ਪਾਕਪਤਨ ਮੁਰਸ਼ਦ ਕੋ ਗਿਆ, ਹਜ਼ਰਤ ਸ਼ੇਖ ਇਬਰਾਹੀਮ ਰਹਿਮਤੁल्लाह अलैह को ਜਾ ਕੇ ਅਰਜ਼ ਕੀਤੀ ਵੀ ਯਾ ਮੁਰਸ਼ਦ ਇੱਦਾਂ ਦੀ ਹੂਕ ਕਦੀ ਨਹੀਂ ਸੁਣੀ ਕਿਸੇ ਰੱਬ ਦੇ ਬੰਦੇ ਦੀ। ਕੋਈ ਇੱਦਾਂ ਤੱਸਾ ਰੱਬ ਦਾ ਵੀ ਰੱਬ ਨਾਲ ਗੱਲਾਂ ਕਰਦਾ ਫਿਰਦਾ। ਤੇ ਸ਼ੇਖ ਸਾਹਿਬ ਇੱਦਾਂ ਵੀ ਸ਼ੇਖ ਇਬਰਾਹੀਮ ਨੂੰ ਇੱਦਾਂ ਵੀ ਜਿੱਦਾਂ ਕਿਸੇ ਦੀ ਅੜੀਕ ਹੁੰਦੀ ਆ, ਕਹਿੰਦੇ ਚੱਲ ਵੀ ਇਹਨੂੰ ਲੱਭੀਏ। ਸਿਆਣੇ ਕਹਿੰਦੇ ਆ ਵੀ ਹਕੀਕੀ ਇਸ਼ਕ ਸਿਰਫ ਇਹ ਇਸ਼ਕ ਐਸਾ ਕਿ ਜਿਹਦੇ ਵਿੱਚ ਰਕੀਬ ਵੀ ਸੋਹਣਾ ਲੱਗਦਾ, ਰਕੀਬ ਨੂੰ ਦੇ ਕੋਲ ਬਹਿਣ ਨੂੰ ਦਿਲ ਕਰਦਾ ਵੀ ਉਹ ਵੀ ਰੱਬ ਦਾ ਮੰਨਣ ਵਾਲਾ, ਅਸੀਂ ਵੀ ਰੱਬ ਦਾ। ਉਹਨਾਂ ਨੂੰ ਉੱਥੋਂ ਤੁਰੇ ਵੀ ਚੱਲ ਯਾਰ ਉਸ ਬੰਦੇ ਨੂੰ, ਉਸ ਫਕੀਰ ਨੂੰ ਲੱਭੀਏ ਚੱਲ ਕੇ, ਉਹਦੇ ਕੋਲ ਬੈਠੀਏ ਚੱਲ ਕੇ, ਜਿਹੜਾ ਰੱਬ ਦੀ ਇੱਕ ਹੋਣ ਦੀ ਹੋਕਾ ਦਿੰਦਾ ਪਿਆ ਇਸ ਜੰਗਲ ਬਿਆਬਾਨ ਦੇ ਵਿੱਚ। ਕਹਿੰਦੇ ਵੀ ਉਹ ਤੁਰਦੇ ਤੁਰਦੇ ਇਸ ਥਾਂ 'ਤੇ ਆ ਕੇ ਇਕੱਠੇ ਹੋਏ, ਜਿਹੜੀ ਥਾਂ ਦੇ ਉੱਤੇ ਅੱਜ ਮੈਂ ਬੈਠਾ। ਇੱਥੇ ਜਦੋਂ ਪਹੁੰਚੇ ਤੇ ਇੱਥੇ 2 ਦਰਵੇਸ਼ ਬੈਠੇ, ਹਜ਼ਰਤ ਬਾਬਾ ਗੁਰੂ ਨਾਨਕ ਸਾਹਿਬ ਤੇ ਨਾਲ ਮਰਦਾਨਾ ਜੀ, ਉਹਨਾਂ ਦੇ ਨਾਲ ਇੱਥੇ ਆ ਕੇ ਮੇਲ ਹੋਇਆ। ਇਸ ਥਾਂ ਦਾ ਫਿਰ ਉਦੋਂ ਦਾ ਨਾਮ ਟਿੱਬਾ ਨਾਨਕਸਰ ਪੈ ਗਿਆ। ਟਿੱਬਾ ਨਾਨਕਸਰ ਉਹ ਥਾਂ ਜਿੱਥੇ ਉਹਨਾਂ ਦਾ ਸ਼ੇਖ ਇਬਰਾਹੀਮ ਦਾ ਤੇ ਬਾਬਾ ਗੁਰੂ ਨਾਨਕ ਸਾਹਿਬ ਦਾ ਮੇਲ ਹੋਇਆ। ਬੈਠੇ ਗੱਲਾਂ ਬਾਤਾਂ ਹੋਈਆਂ ਤੇ ਸ਼ੇਖ ਇਬਰਾਹੀਮ ਨੇ ਕਿਹਾ ਵੀ ਮੈਂ ਤੁਹਾਨੂੰ ਕੋਈ ਅਮਾਨਤ ਪਹੁੰਚਾਣੀ ਹੈ, ਕਿਸੇ ਦਾ ਕੋਈ ਸੁਨੇਹਾ ਪਹੁੰਚਾਉਣਾ। ਕਿਹਦਾ ਸੁਨੇਹਾ ਸੀ? ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਰਹਿਮਤੁल्लाह अलैह ਪਾਕਪਤਨ ਸ਼ਰੀਫ ਵਾਲੇ, ਵੀ ਉਹਨਾਂ ਦਾ ਕੋਈ ਸੁਨੇਹਾ ਮੇਰੇ ਕੋਲ, ਕੋਈ ਅਮਾਨਤ ਆ ਜਿਹੜੀ ਤੁਹਾਡੇ ਤੱਕ ਪਹੁੰਚਾਣੀ ਆ। ਕਹਿੰਦੇ ਵੀ ਉਹ ਸੁਨੇਹਾ ਉਹਨਾਂ ਨੇ ਪਹੁੰਚਾਇਆ ਤੇ ਬਾਬਾ ਗੁਰੂ ਨਾਨਕ ਸਾਹਿਬ ਨੇ ਉਹ ਸੁਨੇਹਾ ਲੈ ਕੇ ਫਿਰ ਇੱਦਾਂ ਸਾਂਭਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਵੀ ਉਹ ਸੁਨੇਹਾ ਉੱਦਾਂ ਹੀ ਗੁੰਜਿਆ ਹੈ। ਇੱਥੇ ਫਿਰ ਸੱਜੇ ਖੱਬੇ ਜਿੱਦਾਂ ਜੰਗਲ ਆਬਾਦ ਹੁੰਦਾ ਰਿਹਾ, ਫਿਰ ਇੱਥੇ ਦੁਨੀਆ ਆਬਾਦ ਹੋਈ। ਇਹ ਥਾਂ ਦੀ ਕਦਰ ਕਰਨ ਵਾਲੇ ਇੱਥੇ ਲਾਗੇ ਲਾਗੇ ਪਿੰਡਾਂ 'ਚ ਆ ਕੇ ਵਸੇ। ਸਿੱਖ ਮਜ਼ਹਬ ਦੇ ਲੋਕ ਇੱਥੇ ਬਹੁਤ ਤਾਦਾਦ ਦੇ ਵਿੱਚ ਲਾਗੇ ਲਾਗੇ ਪਿੰਡ, ਗਿਣੇ ਨਹੀਂ ਜਾਂਦੇ ਇੰਨੇ ਪਿੰਡ ਸੀਗੇ। 5 ਸਦੀਆਂ ਫਿਰ ਇਸ ਥਾਂ ਦੀ ਕਦਰ ਕਰਨ ਵਾਲਿਆਂ ਨੇ ਕਦਰ ਕੀਤੀ, ਅੱਜ ਵੀ ਕਰਦੇ ਆ। ਵੀ ਉਹ ਇੱਥੇ ਲੰਗਰ ਪ੍ਰਸ਼ਾਦ ਪੱਕਦਾ ਹੁੰਦਾ ਸੀ, ਇੱਥੇ ਰੌਣਕਾਂ ਲੱਗਦੀਆਂ ਸੀ, ਬਾਣੀ ਪੜ੍ਹ ਹੁੰਦੀ ਸੀ, ਕੀਰਤਨ ਹੁੰਦੇ ਸੀ, ਜਿੱਦਾਂ ਮੇਲਾ ਲੱਗਿਆ ਰਹਿੰਦਾ ਸੀਗਾ। ਪਰ ਫਿਰ ਇੱਦਾਂ 5 ਸਦੀਆਂ ਟੱਪਣ ਤੋਂ ਬਾਅਦ ਕਹਿੰਦੇ ਫਿਰ ਇਹੋ ਜਿਹੀ ਸਵੇਰ ਆਈ ਕਿ ਘਰਾਂ 'ਚ ਬੈਠੇ ਜਿਹੜੇ ਘਰਾਂ ਦੇ ਮਾਲਕ ਉਹ ਪਰਦੇਸੀ ਹੋ ਗਏ। ਇੱਕ ਸੁਨੇਹਾ ਇੱਥੇ ਪਹੁੰਚਿਆ, ਉਹ ਘਰੋਂ ਬੇਘਰ ਹੋ ਗਏ। ਜਦਾਦ ਕੀ, ਆਪਣਾ ਘਰ-ਬਾਰ ਕੀ, ਫਸਲ ਬਾੜੀ, ਹਰ ਸ਼ੈ ਛੱਡ ਕੇ ਉਹਨਾਂ ਨੂੰ ਪਰਦੇਸੀ ਹੋਣਾ ਪਿਆ। ਪਰ ਉਹ ਫਸਲ ਬਾੜੀ, ਉਹ ਘਰ ਜਦਾਦ ਛੱਡਣੀ ਸੌਖੀ ਸੀ, ਪਰ ਇੱਦਾਂ ਦੀਆਂ ਥਾਵਾਂ ਜਿਨ੍ਹਾਂ ਥਾਵਾਂ ਨਾਲ ਪ੍ਰੀਤ ਹੋਵੇ ਨਾ, ਉਹ ਥਾਵਾਂ ਛੱਡਣੀਆਂ ਔਖੀਆਂ ਸੀ। ਇੱਥੋਂ ਫਿਰ ਜਿੰਨੇ ਸਿੱਖ ਸੀ ਉਹ ਗੁਰਦੁਆਰੇ ਛੱਡ ਕੇ, ਘਰ-ਬਾਰ ਛੱਡ ਕੇ ਉੱਧਰ ਚਲੇ ਗਏ। ਉੱਧਰੋਂ ਮੁਸਲਮਾਨ ਆਪਣੀਆਂ ਮਸੀਤਾਂ ਛੱਡ ਕੇ ਇੱਧਰ ਆ ਗਏ। ਉਹ ਜਿੱਦਾਂ ਜਿੱਦਾਂ ਟਾਈਮ ਟੱਪਦਾ ਰਿਹਾ, ਤੇ ਉਹ ਟਾਈਮ ਟੱਪਣ ਦੇ ਨਾਲ ਨਾਲ ਉਹ ਜਿਹੜੀ ਇਮਾਰਤ ਸੀ ਨਾ, ਉਹਦਾ ਉਹ ਹੁਸਨ ਨਾ ਰਿਹਾ। ਉਹ ਜਿੱਦਾਂ ਜਿਹੜੇ ਸਾਂਭ ਕਰਨ ਵਾਲੇ, ਕਦਰ ਕਰਨ ਵਾਲੇ ਨਾ ਰਹੇ, ਤੇ ਉੱਦਾਂ ਇਹ ਜਿੱਦਾਂ ਟਾਈਮ ਦੇ ਨਾਲ ਬੁੱਢੀ ਹੁੰਦੀ ਚਲੀ ਗਈ। ਜਿੱਦਾਂ ਸਦੀਆਂ ਤੋਂ ਸਿਆਣੇ ਕਹਿੰਦੇ ਕੋਈ ਸੱਪ ਜਿੱਥੋਂ ਟੱਪ ਜੇ ਨਾ ਤੇ ਉਹ ਆਪਣੀ ਲਕੀਰ ਛੱਡ ਜਾਂਦਾ, ਇੱਦਾਂ ਜਦੋਂ ਸਦੀਆਂ ਟੱਪ ਜਾਣ ਨਾ, ਉਹ ਫਿਰ ਉੱਥੇ ਤਰੇੜਾਂ ਪਾ ਜਾਂਦੀਆਂ। ਪਰ ਅੱਜ ਫਿਰ ਵੀ ਮੈਂ ਤੁਹਾਨੂੰ ਇੱਕ ਐਸਾ ਗਵਾਹ ਵੀ ਤੁਹਾਨੂੰ ਮਿਲਾਊਂਗਾ ਇਸ ਥਾਂ ਦੇ ਉੱਤੇ ਵੀ 15ਵੀਂ ਸਦੀ ਦੇ ਅਖੀਰ 5 ਸਦੀਆਂ 6 ਸਦੀਆਂ ਪਹਿਲਾਂ ਜਿਹੜੀ ਇੱਥੇ ਮੇਲ ਹੋਇਆ ਸੀ ਨਾ ਸ਼ੇਖ ਇਬਰਾਹੀਮ ਤੇ ਬਾਬਾ ਗੁਰੂ ਨਾਨਕ ਸਾਹਿਬ ਦਾ, ਵੀ ਉਹ ਜਿਹਨੇ ਉਹਨਾਂ ਨੂੰ ਵੇਖਿਆ ਸੀ ਬੈਠਿਆਂ ਨੂੰ, ਜਿਹਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਸੀ, ਉਹ ਇੱਕ ਗਵਾਹ ਅੱਜ ਵੀ ਇੱਥੇ ਹੈਗਾ। ਉਹ ਗਵਾਹ ਕਿਹੜਾ? ਉਹ ਮੈਂ ਤੁਹਾਨੂੰ ਵਿਖਾਉਣਾ। ਆ ਵਣ ਦਾ ਬੂਟਾ, ਆ ਵਣ ਦਾ ਬੂਟਾ ਦੱਸਦਿਆਂ ਵੀ ਉਸ ਟਾਈਮ ਦਾ 5 ਸਦੀਆਂ ਪਹਿਲਾਂ ਦਾ ਇਹ ਇੱਥੇ ਖਲੋਤਾ। ਕਈ ਵਾਰੀ ਇਹ ਡਿੱਗਾ ਢੱਠਾ ਬਣਿਆ, ਨਵਾਂ ਫੁੱਟ ਪਿਆ, ਤੇ ਉਹ ਅੱਜ ਵੀ ਆਪਣੀ ਨਾ ਕਿਸੇ ਹਾਲਤ ਦੇ ਵਿੱਚ ਉਹ ਖਲੋਤਾ। ਇਹ ਉਹ ਗਵਾਹ ਆ। ਜੇ ਕਿਤੇ ਇਸ ਰੁੱਖ ਨੂੰ ਜ਼ਬਾਨ ਹੁੰਦੀ ਤੇ ਇਹ ਕੱਲੀ ਕੱਲੀ ਗੱਲ ਦੱਸਦਾ ਵੀ ਸ਼ੇਖ ਇਬਰਾਹੀਮ ਰਹਿਮਤੁल्लाह अलैह ਤੇ ਬਾਬਾ ਗੁਰੂ ਨਾਨਕ ਸਾਹਿਬ ਇੱਥੇ ਬਹਿ ਕੇ ਕੀ ਗੱਲਾਂ ਕਰਦੇ ਰਹੇ ਤੇ ਕਿੱਦਾਂ ਉਹਨਾਂ ਦਾ ਮੇਲ ਹੋਇਆ। ਤੇ 5 ਸਦੀਆਂ ਦੀ ਕਹਾਣੀ ਇਹ ਬੋਲ ਕੇ ਸੁਣਾਉਂਦਾ ਜੇ ਕਿਤੇ ਰੁੱਖਾਂ ਨੂੰ ਜ਼ਬਾਨ ਹੁੰਦੀ।
ਮੈਂ ਨਾਲ ਤੁਹਾਨੂੰ ਇਸ ਟਿੱਬਾ ਨਾਨਕਸਰ ਦੀ ਪੂਰੀ ਸੈਰ ਕਰਾਉਂਗਾ। ਫਿਰ ਉਹ ਜਿਹੜੀ ਇੱਥੇ ਕੋਈ ਸ਼ੈ ਆ, ਜਿਹੜੀ ਕੋਈ ਤਾਰੀਖ ਦੀ ਗੱਲ ਆ, ਨਾਲ ਉਹ ਗੱਲ ਕਰਾਂਗੇ, ਨਾਲ ਉਹ ਸ਼ੈ ਤੁਹਾਨੂੰ ਕੋਈ ਦਿਖਾਵਾਂਗੇ। ਇੱਦਾਂ ਕੋਈ ਜਿੱਦਾਂ ਕੋਈ ਬੰਦਾ ਬੂਹਾ ਖੋਲ੍ਹ ਕੇ ਪਿਛਲੀਆਂ 5 ਸਦੀਆਂ 'ਚ ਨਹੀਂ ਫੇਰਾ ਮਾਰ ਆਉਂਦਾ, ਇੱਦਾਂ ਅੱਜ ਤੁਹਾਨੂੰ ਟਿੱਬਾ ਨਾਨਕਸਰ ਵਿਖਾਵਾਂਗੇ। ਕੋਈ ਪਿਛਲੀਆਂ 5 ਸਦੀਆਂ ਦੀ ਕੋਈ ਯਾਦ, ਕੋਈ ਗੱਲ, ਕੋਈ ਬਾਤ ਨਾਲ ਤੁਹਾਨੂੰ ਵਿਖਾਉਂਦੇ ਹਾਂ, ਨਾਲ ਸੁਣਾਉਂਦੇ। ਪਰ ਇੱਕ ਗੱਲ ਮੈਂ ਤੁਹਾਨੂੰ ਇੱਥੇ ਦੱਸਦਾ ਜਾਵਾਂ ਵੀ 5 ਸਦੀਆਂ ਪਹਿਲਾਂ ਜਿਹੜੀ ਸਾਂਝ ਇੱਥੇ ਪਈ ਸੀ, ਹਾਏ ਹਾਏ, ਜਿਹੜੀ ਸ਼ੇਖ ਇਬਰਾਹੀਮ ਰਹਿਮਤੁल्लाह अलैह ਬਾਬਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਾਂਝ ਇੱਥੇ ਉਹ ਇਕੱਠੇ ਬੈਠੇ ਰਹੇ ਨਾ, ਉਹ ਸਾਂਝ ਅੱਜ ਵੀ ਉਹ ਝਲਕ ਇੱਥੇ ਵੇਖਣ ਨੂੰ ਲੱਭਦੀ ਹੈ। ਕਿੱਦਾਂ ਵੀ ਜਿਹੜੀ ਗੁਰਦੁਆਰੇ ਦੀ ਕੰਧ ਆ ਨਾ, ਉਹ ਮਸੀਤ ਨਾਲ ਸਾਂਝੀ ਹੈ। ਹਾਏ, ਇੱਦਾਂ ਦੇਖੀਏ ਨਾ ਤੇ ਦਿਲ ਠਰ ਜਾਂਦਾ ਵੀ ਇਹ ਉਰਲੇ ਪਾਸੇ ਗੁਰਦੁਆਰਾ, ਪਰਲੇ ਪਾਸੇ ਮਸੀਤ ਆ, ਤੇ ਨਾਲ ਇੱਥੇ ਇੱਕ ਛੋਟਾ ਜਿਹਾ ਦਰਬਾਰ ਆ, ਉਹਨਾਂ ਦੀ ਉਹ ਵੀ ਤੁਹਾਨੂੰ ਜ਼ਿਆਰਤ ਕਰਾਉਂਦੇ ਆ। ਜਿੱਦਾਂ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਏ, ਇੱਦਾਂ ਹੀ ਤੁਹਾਨੂੰ ਦਰਬਾਰ ਦੇ ਵੀ ਉਹ ਜ਼ਿਆਰਤ ਕਰਾਵਾਂਗੇ ਕਿ ਬਾਬਾ ਫਤਿਹ ਸ਼ਾਹ ਰਹਿਮਤੁल्लाह अलैह, ਇਹ ਬਾਬਾ ਫਰੀਦ ਗੰਜ ਸ਼ੱਕਰ ਦੀ ਬਾਲਕੇ ਆ, ਉਹਨਾਂ ਦੀ ਪੁਸ਼ਤ ਦੇ ਵਿੱਚੋਂ ਆ। ਜਿੱਦਾਂ ਸ਼ੇਖ ਇਬਰਾਹੀਮ ਰਹਿਮਤੁल्लाह अलैह ਸੀ ਨਾ, ਉਹਨਾਂ ਦੀ ਪੁਸ਼ਤ ਤੋਂ, ਇੱਦਾਂ ਹੀ ਉਹਨਾਂ ਦੇ ਇੱਕ ਬਾਲਕਿਆਂ ਦਾ ਇੱਥੇ ਮਜ਼ਾਰ ਵੀ ਆ, ਉਹ ਵੀ ਤੁਹਾਨੂੰ ਵਿਖਾਵਾਂਗੇ। ਤੇ ਉਹਨਾਂ ਦੇ ਨਾਲ ਜਿਹੜੀਆਂ ਕੋਈ ਯਾਦਾਂ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਆਓ ਤੁਹਾਨੂੰ ਹੁਣ ਟਿੱਬਾ ਨਾਨਕਸਰ ਦੀ ਪੂਰੀ ਸੈਰ ਕਰਾਈਏ, ਜਿਹੜੀ ਸ਼ੈ ਇੱਥੇ ਉਹ ਤੁਹਾਡੇ ਤੱਕ ਪਹੁੰਚਾਈਏ। ਗੁਰਦੁਆਰਾ ਸਾਹਿਬ ਦੀ ਜਿਹੜੀ ਆ ਵਿਹੜੇ ਦੇ ਵਿਚਾਲੇ ਇਮਾਰਤ ਆ ਨਾ, ਉਹਦੇ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਉਂਦੇ ਆ। ਇੱਦਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਤੁਹਾਨੂੰ ਦਰਸ਼ਨ ਕਰਾਤੇ, ਤੇ ਅੰਦਰ ਗੱਲਬਾਤ ਨਹੀਂ ਕੀਤੀ। ਅੰਦਰ ਥੜਾ ਸਾਹਿਬ ਆ ਤੇ ਗੁੰਬਦ ਅੰਦਰੋਂ ਬਹੁਤ ਸੋਹਣਾ ਗੋਲ ਆ, ਰੰਗ ਰੋਗਨ ਹੋਇਆ, ਸਫਾਈ ਸੁਥਰਾਈ ਆ, ਉਹ ਤੁਹਾਨੂੰ ਦਰਸ਼ਨ ਕਰਾਤੇ। ਮੈਂ ਕਿਹਾ ਵੀ ਗੱਲਬਾਤ ਅਸੀਂ ਬਾਹਰ ਆ ਕੇ ਕਰਾਂਗੇ। ਹੁਣ ਤੁਹਾਨੂੰ ਵਿਹੜੇ ਦੇ ਵਿੱਚ ਜਿੱਦਾਂ ਨਾ ਉਹ ਤੁਹਾਨੂੰ ਸਾਰਾ ਵਿਖਾਣੇ। ਗੁਰਦੁਆਰਾ ਸਾਹਿਬ ਦੇ ਮੂਹਰੇ ਇੰਜ ਬਰਾਂਡਾ ਬਣਿਆ ਹੈ, ਬਰਾਂਡਾ ਵੀ ਉਹੀ ਪੁਰਾਣਾ, ਜਿੱਦਾਂ ਉਹ ਇਮਾਰਤ ਪੁਰਾਣੀ ਹੈ ਨਾ, ਇੱਦਾਂ ਬਰਾਂਡਾ ਵੀ ਪੁਰਾਣਾ। ਬਰਾਂਡੇ ਦੇ ਵਿੱਚ ਨਾ ਕਿਤੇ ਕੋਈ ਨਾ ਕੋਈ ਇਬਾਰਤ ਲਿਖੀ ਹੋਈ ਹੈ, ਜਿੱਦਾਂ ਆਹ ਲਿਖੀ ਹੋਈ। ਉਸ ਟਾਈਮ ਦੇ ਵਿੱਚ ਨਾ ਅਸੀਂ ਜਿੱਥੇ ਜਾ ਕੇ ਵੀ ਕਿਤੇ ਦੇਖਿਆ, ਉਹ ਰੰਗ ਐਸੇ ਨਾਲ ਲਿਖਿਆ ਜਾਂਦਾ ਸੀ ਵੀ ਉਹ ਛੇਤੀ ਮਿਟਦਾ ਨਹੀਂ ਸੀ। ਪਰ ਇੱਕ ਗੱਲ ਆ ਵੀ ਜਿਹੜੀ ਬੋਲੀ ਦੇ ਵਿੱਚ ਇਹ ਲਿਖਿਆ ਨਾ, ਉਹ ਬੋਲੀ ਪੜ੍ਹਨ ਵਾਲੇ ਇੱਥੋਂ ਚਲੇ ਗਏ। ਉਹ ਜਿਹੜੇ ਬੋਲੀ ਇਹ ਜਾਣਦੇ ਸੀ, ਇਸ ਬੋਲੀ ਦੀ ਕਦਰ ਵਾਲੇ, ਇਸ ਥਾਂ ਦੀ ਕਦਰ ਵਾਲੇ, ਉਹ ਇੱਥੋਂ ਚਲੇ ਗਏ। ਤੇ ਹੁਣ ਸਾਨੂੰ ਇਹ ਬੋਲੀ ਪੜ੍ਹਨੀ ਨਹੀਂ ਆਉਂਦੀ। ਹੁਣ ਚਲੋ ਦੌਰ ਇੱਕ ਦੁਬਾਰਾ ਇੱਕ ਪਿਆਰ ਦਾ, ਸਾਂਝ ਦਾ ਦੌਰ ਆਇਆ। ਹੁਣ ਸਰਦਾਰ ਇੱਥੇ ਆਉਂਦੇ ਆ ਨਾ, ਤੇ ਉਹ ਪੜ੍ਹ ਕੇ ਦੱਸ ਦਿੰਦੇ ਆ ਵੀ ਇੱਥੇ ਕੀ ਲਿਖਿਆ, ਕੀ ਨਹੀਂ ਲਿਖਿਆ। ਤੇ ਇੱਦਾਂ ਹੀ ਤੁਹਾਨੂੰ ਮੈਂ ਨਾਲ ਬਰਾਂਡਾ ਦਿਖਾਉਣਾ। ਹਰ ਖਾਨੇ ਦੇ ਵਿੱਚ ਕੁਛ ਨਾ ਕੁਛ ਲਿਖਿਆ ਹੈ, ਪਰ ਕਿਤੇ ਮਿਟਿਆ ਹੈ ਤੇ ਕਿਤੇ ਹਜੇ ਥੋੜ੍ਹਾ ਬਹੁਤਾ ਜਾਗਦਾ। ਸਿਆਹੀ ਰੰਗ ਬਰੰਗੀ ਲਾਈ ਸੀ ਨਾ, ਤੇ ਕਿਤੇ ਜਾਗਦਾ। ਇੱਦਾਂ ਜਿਹੜਾ ਬਰਾਂਡੇ ਦੇ ਵਿੱਚੋਂ ਛੱਤ ਵੀ ਇਹਨਾਂ ਨੇ ਦੁਬਾਰਾ ਮਾੜੀ ਚੰਗੀ ਮੁਰੰਮਤ ਕੀਤੀ ਆ। ਤੇ ਆਹ ਦੱਸਦੇ ਆ ਵੀ ਇੱਦਾਂ ਇਸ ਪਾਸੇ ਵੀ ਤਹਿਖਾਨਾ ਸੀ। ਇੱਦਾਂ ਤਹਿਖਾਨੇ ਦੇ ਵਿੱਚੋਂ ਇੱਥੋਂ ਪੌੜੀਆਂ ਲੰਘਦੀਆਂ ਸੀ, ਪੌੜੀਆਂ ਦੇ ਵਿੱਚੋਂ ਜਾ ਕੇ ਨਾ ਇੱਦਾਂ ਬੂਹਾ ਸੀ, ਬੂਹੇ ਦੇ ਵਿੱਚੋਂ ਟੱਪ ਕੇ ਤੇ ਪਰਲੇ ਪਾਸੇ ਵੀ ਇੱਕ ਇਮਾਰਤ ਆ। ਇਸੇ ਗੁਰਦੁਆਰਾ ਸਾਹਿਬ ਦੀ ਉਹ ਹਿੱਸਾ, ਉਹ ਇਸੇ ਦਾ ਹਿੱਸਾ, ਉਹ ਵੀ ਤੁਹਾਨੂੰ ਜਾ ਕੇ ਵਿਖਾਣੇ। ਤੇ ਇੱਦਾਂ ਹੀ ਪਰਲੇ ਪਾਸੇ ਵੀ ਕਹਿੰਦੇ ਤਹਿਖਾਨਾ ਸੀ, ਉਹਦੇ 'ਚੋਂ ਵੀ ਇੱਦਾਂ ਹੀ ਬੂਹਾ ਜਾਂਦਾ ਸੀ। ਪਰ ਕਹਿੰਦੇ ਵੀ ਉਹ ਪੂਰਤਾ, ਉਹ ਕੋਈ ਮੀਂਹ ਮੂੰਹ ਦਾ ਪਾਣੀ ਪੂਣੀ ਪੈ ਕੇ ਖਤਰਾ ਬਣ ਗਿਆ ਸੀ ਵੀ ਕਿਤੇ ਸਾਰਾ ਇਹ ਢਹਿ ਨਾ ਪਵੇ, ਫਿਰ ਉਹਦੇ ਨਾਲ ਉਹਨਾਂ ਨੇ ਪੂਰਤਾ। ਆਲਾ ਪਾਸਾ ਹਜੇ ਉਂਝ ਬੂਹੇ ਬੰਦ ਕੀਤੇ ਹੋਏ, ਇਸ ਤੋਂ ਵੀ ਲਾਂਘਾ ਟਾਪਾ ਨਹੀਂ ਹੈ। ਉਤਲੇ ਪਾਸੇ ਬੂਹਾ ਹੈ, ਤੁਹਾਨੂੰ ਉਤਲੇ ਪਾਸੋਂ ਜਾ ਕੇ ਅਸੀਂ ਉਹ ਤੁਹਾਨੂੰ ਵਿਖਾ ਦਿੰਦੇ। ਜਿੱਥੇ ਵੀ ਕਿਤੇ ਨਾ ਕਹਿੰਦੇ ਸਾਧੂ ਸੰਤ ਫਕੀਰ ਦਾ ਡੇਰਾ ਹੋਊਗਾ ਨਾ, ਉੱਥੇ ਵਣ, ਪੀਪਲ, ਬੋੜ, ਇਹ ਉਹ ਬੂਟੇ ਆ, ਇਹ ਉਹ ਰੁੱਖਾਂ ਜਿਨ੍ਹਾਂ ਨੂੰ ਨਾ ਬੜੀ ਕਹਿ ਲਓ ਵੀ ਅਕੀਦਤ ਨਾਲ, ਬੜੀ ਪਿਆਰ ਦੀ ਨਿਗਾਹ ਨਾਲ ਅਸੀਂ ਦੇਖਦੇ ਹਾਂ ਵੀ ਇਹਨਾਂ ਦੀ ਕੋਈ ਨਾ ਕੋਈ ਸਾਡੀ ਉਂਝ ਵੀ ਸਾਂਝ ਹੈਗੀ ਹੈ। ਫਿਰ ਅੱਜ ਅਸੀਂ ਜਿੱਥੇ ਟਿੱਬਾ ਨਾਨਕਸਰ ਆਏ ਹਾਂ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਐਸਾ ਰੁੱਖ ਆ ਜਿਹੜਾ ਜੇ ਇਹਦੇ ਕੋਲ ਕਿਤੇ ਜ਼ਬਾਨ ਹੁੰਦੀ ਤਾਂ ਬੋਲ ਕੇ ਦੱਸਦਾ ਵੀ ਕਿਹੜੀ ਦਾਸਤਾਨਾਂ, 5 ਸਦੀਆਂ ਦੀਆਂ ਦਾਸਤਾਨਾਂ ਇਹਦੇ ਕੋਲ ਆ। ਜੇ ਕਿਤੇ ਬੋਲ ਕੇ ਸੁਣਾਵੇ, ਇਹ ਉਹ ਰੁੱਖ ਆ, ਇਹ ਉਹ ਗਵਾਹ ਕਿ ਜਿਹਨੇ 15ਵੀਂ ਸਦੀ ਦਾ ਅਖੀਰ ਵੇਖਿਆ ਸੀ, ਇੱਥੇ ਮੇਲ ਹੁੰਦਾ ਵੇਖਿਆ ਸੀ, ਉਹ ਸਾਂਝ ਵੇਖੀ ਸੀ, ਜਿਹੜੀ ਸਾਂਝ ਦੀ ਤੁਹਾਨੂੰ ਗੱਲ ਸੁਣਾਈ ਹੈ। ਇਹ ਉਹ ਵਣ ਦਾ ਬੂਟਾ ਜੀ।
ਟਿੱਬਾ ਨਾਨਕਸਰ ਦੇ ਵਿੱਚ ਨਾ ਇਸ ਆਬਾਦੀ ਦੇ ਵਿੱਚ ਇੱਕ ਕੋਠਾ ਮੈਂ ਐਸਾ ਲੱਭਿਆ, ਜਿਹੜਾ ਕੋਠਾ ਜਿਹਦੇ ਵਿੱਚ ਸੁਨੇਹਾ ਆਇਆ ਸੀਗਾ ਕਿ ਤੁਸੀਂ ਪਰਦੇਸੀ ਹੋ ਗਏ। ਇਹ ਉਹ ਕੋਠਾ ਜੀ ਜਿਹਨਾਂ ਦੇ ਵਿੱਚ ਘਰਾਂ ਦੇ ਮਾਲਕ ਘਰਾਂ 'ਚ ਬੈਠੇ ਨਾ 1 ਮਿੰਟ ਦੇ ਵਿੱਚ ਪਰਦੇਸੀ ਹੋ ਗਏ ਸੀ। ਅੱਜ ਵੀ ਉਹ ਕੋਠਾ ਉੱਦਾਂ ਹੀ ਬਾਲੇ ਪਏ ਹੋਏ ਆ, ਵੱਡਾ ਗਾਡਰ ਆ, ਹਾਂ ਆਪਣਿਆਂ ਨੂੰ ਉਡੀਕਦਾ। ਜਿੱਦਾਂ ਐਡੇ ਐਡੇ ਛਤੀਰ ਆ ਨਾ, ਉਹ ਛਤੀਰ ਜਿਹੜੇ ਕੈਲ ਦੇ ਕੱਚੀ ਲੱਕੜ ਦੇ ਨਾ ਐਡੀ ਐਡੀ ਕੈਲ ਦੇ ਵੱਡੇ ਵੱਡੇ ਛਤੀਰ ਆ, ਤੇ ਉੱਤੇ ਉਹ ਬਾਲਿਆਂ ਦੀ ਛੱਤ ਪਾਈ ਹੋਈ, ਉਹ ਪੁਰਾਣੇ ਸਟਾਈਲ ਦੇ ਜਿਹੜੇ ਰੋਸ਼ਨਦਾਨ ਹੁੰਦੇ, ਉਹ ਬੂਹਾ। ਤੇ ਆ ਪੜਛਿੱਤੀ ਬਣਾਈ ਹੋਈ ਆ, ਪੜਛਿੱਤੀ ਆ ਮਿੱਟੀ ਦੀ ਪੜਛਿੱਤੀ ਆ, ਤੇ ਇਦਾਂ ਉਹਦੇ 'ਤੇ ਜਿੰਨਾ ਮਰਜ਼ੀ ਵਜ਼ਨ ਰੱਖੀ ਜਾਓ। ਤੇ ਅੱਜ ਦੀਆਂ ਸੀਮਿੰਟ ਦੀਆਂ ਪੜਛਿੱਤੀਆਂ ਵੀ ਇਦਾਂ ਦੀਆਂ ਹੈ ਨਹੀਂ ਜਿੱਦਾਂ ਦੀ ਇਹ ਪਈ। ਚੱਲਦਾ ਹਾਂ। ਆ ਤਾਂ ਇੱਥੇ ਫਿਰ ਹੁਣ ਔਰ ਰੱਖਿਆ ਹੋਇਆ ਉੱਦਾਂ ਹੀ ਸੰਦਾਕ ਸਮਾਨ ਆ ਰੱਖਿਆ, ਡੈਕ ਰੱਖਿਆ ਇੱਥੇ ਇਹਨਾਂ ਨੇ ਹੈ। ਉਹ ਉਹਦੇ ਵਿੱਚੋਂ ਬੂਹੇ ਦੇ ਵਿੱਚੋਂ ਬਾਰੀਆਂ। ਆਹ ਕੋਠਾ ਇੱਕ ਨਿਸ਼ਾਨੀ ਆ, ਇੱਕੋ ਕੋਠਾ ਇਸ ਟਿੱਬਾ ਨਾਨਕਸਰ ਦੇ ਵਿੱਚ ਆ, ਜਿਹੜਾ ਉਹ ਜਦੋਂ 47 ਦਾ ਘੁੱਲੂ ਘਾਰਾ ਹੋਇਆ ਨਾ, ਉਹਦੀ ਇੱਕ ਨਿਸ਼ਾਨੀ ਆ ਟਿੱਬਾ ਨਾਨਕਸਰ ਦੇ ਵਿੱਚ। ਆਹ ਕੋਠਾ ਪੁਰਾਣੀ ਇੱਟ ਦਾ ਬਣਿਆ, ਪੁਰਾਣੀ ਛੱਤ ਆ, ਪੁਰਾਣਾ ਫਰਸ਼ ਲੱਗਾ ਹੇਠਾਂ ਹੋਈ ਮਿੱਟੀ ਦਾ ਕੱਚਾ। ਹਾਏ ਹਾਏ। ਗੁਰਦੁਆਰਾ ਸਾਹਿਬ ਦੀ ਜਿਹੜੀ ਬਾਹਰਲੀ ਕੰਧ ਆ ਨਾ, ਜਿਹੜੀ ਇੱਦਾਂ ਬਾਜ਼ਾਰ ਦੇ ਵਿੱਚ ਆ ਬਾਹਰਲੀ ਕੰਧ ਦੇ ਵਿੱਚ ਆ ਉੱਦਾਂ ਹੀ ਪੁਰਾਣੇ ਪਿੱਲਰ ਤੇ ਆ ਪੁਰਾਣੀ ਛੱਤ ਆ, ਤੇ ਉਹਦੇ 'ਤੇ ਹਜੇ ਵੀ ਉਹ ਜਿਹੜਾ ਉਹ ਨੀਲੇ ਰੰਗ ਦੇ ਵਿੱਚ ਕਿਤੇ ਕਿਤੇ ਉਹ ਡਿਜ਼ਾਈਨ ਹੈ ਪੁਰਾਣਾ, ਉਹ ਰੰਗ ਜਗਦਾ ਵਿੱਚ ਕਿਤੇ ਕਿਤੇ। ਆ ਇੱਥੇ ਤੱਕ ਉਹ ਇਮਾਰਤ ਆ, ਇੱਥੇ ਤੱਕ ਪੁਰਾਣੀ, ਤੇ ਗਾਂ ਫਿਰ ਆ ਕੰਧ ਨਵੀਂ ਬਣੀ ਹੈ। ਤੇ ਅੰਦਰੋਂ ਜਾ ਕੇ ਦੇਖਦੇ ਆ, ਉੱਦਾਂ ਬੂਹੇ ਵੱਲੋਂ ਜਾ ਕੇ ਰੋਕ ਲਾ। ਦੇਖਣ ਦੇ ਵਿੱਚ ਨਾ ਸਾਡੇ ਵਾਸਤੇ ਚਾਹੇ ਇੱਟਾਂ ਰੋੜੇ ਹੋਣ, ਪਰ ਇਹ ਕਿਸੇ ਵਾਸਤੇ ਬਹੁਤ ਕੁਛ ਸੀ, ਹੈ ਵੀ ਬਹੁਤ ਕੁਛ। ਅੱਜ ਵੀ ਉਹਨਾਂ ਵਾਸਤੇ ਬਹੁਤ ਕੁਛ ਆ। ਉਸ ਪਾਸੇ ਕੋਈ ਰਿਹਾਇਸ਼ ਆ ਤੇ ਉਸ ਪਾਸੇ ਮੈਂ ਜਾ ਨਹੀਂ ਸਕਦਾ। ਇੱਦਾਂ ਉਤਲੇ ਪਾਸੇ ਤੁਹਾਨੂੰ ਵਿਖਾ ਕੇ ਨਾ, ਤੇ ਆਹ ਵਾਲਾ ਖਾਨਾ ਜਿਹੜਾ ਵਿਹਲਾ, ਇਹ ਤੁਹਾਨੂੰ ਵਿਖਾ ਦਿੰਦਾ ਅੰਦਰਲੇ ਪਾਸੋਂ ਵੀ। ਇੱਦਾਂ ਆਹੋ ਹੈ ਇੱਕੋ ਤਰ੍ਹਾਂ ਦੀ, ਇੱਧਰ ਵੀ ਉਹੀ ਨਕਸ਼ਾ ਬਣਿਆ, ਉੱਧਰ ਵੀ। ਆ ਜਿੱਦਾਂ ਇਸ ਪਾਸੇ ਇੱਕ ਮਨਾਰ ਜਿਹਾ ਨਾ ਦੇ ਵਿੱਚ ਬੂਹਾ ਲੱਗਿਆ, ਇੱਦਾਂ ਹੀ ਮਨਾਰ ਪਰਲੇ ਪਾਸੇ ਆ, ਤੇ ਆਹੀ ਛੱਤ ਆ, ਇੱਦਾਂ ਹੀ ਆਹ ਲੰਬੀਆਂ ਬਣੀਆਂ। ਇੱਦਾਂ ਉੱਤੋਂ ਘੁੰਮ ਕੇ ਹੁਣ ਉਤਲਾ ਇਹਦਾ ਗੁੰਬਦ ਵੀ ਨਹੀਂ ਰਿਹਾ, ਜਿਹੜਾ ਉਤਲੇ ਪਾਸੇ ਤਾਜ ਸੀ ਨਾ ਉਹ ਵੀ ਗਿਰ ਗਿਆ। ਤੇ ਹੁਣ ਵੀ ਦੇਖਿਆ ਹੁਣ ਮਾਲੂਮ ਹੁੰਦਾ ਵੀ ਇਮਾਰਤ ਜਿੱਦਾਂ ਨਾ ਹੁਣ ਇਹ ਪੁਰਾਣੀ ਆ, ਥਾਂ ਥਾਂ ਤੋਂ ਤਿੜੀ ਹੋਈ ਆ। ਕਿਉਂ ਜੇ ਵਾਲੀ ਵਾਰਸ ਨਾ ਹੋਣ, ਜਦੋਂ ਕੋਈ ਸ਼ਾਇਦ ਲਾਵਾਰਸ ਹੋ ਜੇ ਤਾਂ ਉਹ ਫਿਰ ਉਹਦੇ ਨਾਲ ਇੱਦਾਂ ਹੀ ਹੁੰਦਾ। ਫਿਰ ਜਾਂ ਤਾਂ ਹੋਵੇ ਕੋਈ ਸਾਂਭਣ ਵਾਲਾ, ਕੋਈ ਕਰਨ ਵਾਲਾ, ਕੋਈ ਜਿਨ੍ਹਾਂ ਨੇ ਸਾਂਭਣੀ ਸੀ, ਜਿਨ੍ਹਾਂ ਨੂੰ ਕਦਰ ਸੀ, ਜਿਨ੍ਹਾਂ ਨੇ ਇਹਨੂੰ ਬਣਾ ਸਵਾਰ ਕੇ ਰੱਖਣਾ ਸੀ, ਉਹ ਤਾਂ ਫਿਰ ਇੱਥੇ ਰਹੇ ਨਹੀਂ। ਤੇ ਹੁਣ ਫਿਰ ਆ ਦੇਖੋ ਨਾ, ਇਸ ਬੂਹੇ ਦੇ ਉੱਤੇ ਵੀ ਕੁਛ ਲਿਖਿਆ ਹੈ, ਕੋਈ ਨਾ ਕੋਈ ਇਬਾਰਤ ਲਿਖੀ ਹੈ। ਇਸ ਪਾਸੇ ਵੀ ਕੁਛ ਲਿਖਿਆ ਹੈ, ਗੁਰਮੁਖੀ ਦੇ ਵਿੱਚ ਲਿਖਿਆ। ਹਾਂ ਬਸ ਸਿਆਣੇ ਕਹਿੰਦੇ ਵੀ ਟਾਈਮ ਟੱਪ ਜਾਂਦਾ, ਗੱਲਾਂ ਯਾਦ ਰਹਿੰਦੀਆਂ। ਇਹ ਉਹੀ ਥਾਂ ਜਿੱਥੇ ਕਦੀ ਗਹਿਮਾ ਹੁੰਦੀ ਸੀ, ਧਨ ਹੁੰਦੀ ਸੀ, ਇੱਥੇ ਰੌਣਕਾਂ ਹੁੰਦੀਆਂ ਸੀ। ਅੱਜ ਉਹੀ ਥਾਂ ਜਿੱਥੇ ਭੁੰਡਾਂ ਦੇ ਖੱਖਰ ਲੱਗੇ। ਪਰ ਇਹ ਥਾਂ ਐਸੀ ਸੀ, ਜਿਹੜੀਆਂ ਇਬਾਦਤ ਗਾਹਾਂ ਹੁੰਦੀਆਂ ਹਨ, ਇਹ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ। ਵੀ ਇਹ ਇੱਕ ਦੂਏ ਦੀ ਇਬਾਦਤ ਗਾਹ ਦੀ ਪੂਰੀ ਹਿਫਾਜ਼ਤ। ਸਰਕਾਰੀ ਤੌਰ 'ਤੇ ਨਾ ਸਾਡੇ ਇੱਥੇ ਕੋਈ ਇੰਤਜ਼ਾਮ ਹੋਣਾ ਚਾਹੀਦਾ ਸੀ, ਇਹਦੀ ਪੂਰੀ ਹਿਫਾਜ਼ਤ ਹੋਣੀ ਚਾਹੀਦੀ ਸੀ। ਜੇ ਇਹਨੂੰ ਬਚਾ ਕਰਾ ਕੇ ਰੱਖਦੇ ਨਾ ਸਰਕਾਰੀ ਤੌਰ 'ਤੇ ਕੋਈ ਇੰਤਜ਼ਾਮ ਹੁੰਦਾ, ਤੇ ਇੰਨੇ ਬੁਰੇ ਹਾਲਾਤ ਨਾ ਹੁੰਦੇ ਜੋ ਇੱਥੇ ਹੋਏ ਪਏ। ਕਿਉਂ ਇੱਥੇ ਜਿੰਨੀ ਦੱਸਦੇ ਆ ਵੀ ਆ ਪੂਰਾ ਟੋਟਾ ਇੱਥੋਂ ਗੁਰਦੁਆਰੇ ਦੀ ਥਾਂ ਸੀ, ਲੋਕ ਵਿੱਚ ਬੈਠੇ, ਡੰਗਰ ਬੰਨੇ ਆ, ਕੋਈ ਰਿਹਾਇਸ਼ਾਂ ਹੋਈਆਂ, ਜਿੱਦਾਂ ਕੋਈ ਹੈ ਹੀ ਨਹੀਂ, ਪੁੱਛ ਪ੍ਰੀਤ ਹੈ ਨਹੀਂ। ਬੜਾ ਦਿਲ ਦੁਖਿਆ ਆ ਕੇ ਵੀ ਗੁਰਦੁਆਰਾ ਸਾਹਿਬ ਦੀ ਥਾਂ ਹੋਵੇ ਤੇ ਆਹ ਹਾਲਾਤ ਹੋਇਆ ਹੋਵੇ। ਫਿਰ ਇੰਨੀ ਕੀਮਤੀ ਥਾਂ, ਫਿਰ ਸਾਡੇ ਦੋਵਾਂ ਘਰਾਂ ਵਾਸਤੇ ਕੀਮਤੀ, ਜਿੱਥੇ ਆ ਕੇ ਬਾਬਾ ਫਰੀਦਗੰਜ ਸ਼ਕਰ ਦੇ ਬਾਲ ਕੇ ਸ਼ੇਖ ਇਬਰਾਹੀਮ ਤੇ ਬਾਬਾ ਗੁਰੂ ਨਾਨਕ ਸਾਹਿਬ ਦੀ ਮੇਲ ਹੋਇਆ ਹੋਵੇ, ਜਿੱਥੇ ਇਹ ਏਡਾ ਵੱਡੀ ਸਾਂਝ ਪਈ ਹੋਵੇ, ਤੇ ਉਹ ਥਾਂ ਉਹਦੀ ਕਦਰ ਹੀ ਕੋਈ ਨਹੀਂ, ਉਹ ਸਾਡੇ ਵਾਸਤੇ ਹੈ ਹੀ ਕੁਛ ਨਹੀਂ, ਕਿਸੇ ਨੇ ਸੰਭਾਲੀ ਨਹੀਂ ਆ ਕੇ, ਤੇ ਆਹ ਹਾਲ ਹੋ ਗਿਆ।
ਇਹ ਗੁਰਦੁਆਰਾ ਸਾਹਿਬ ਦਾ ਚੜ੍ਹਦਾ ਪਾਸਾ ਜਿਹੜਾ ਆ ਬਰਾਂਡਾ 2 ਮੰਜ਼ਲਾ ਬਰਾਂਡਾ ਹੇਠਾਂ ਡਾਟ ਬਣੀ ਹੋਈ ਹੈ ਤੇ ਉੱਤੇ ਡਾਟ, ਹੇਠਲੀ ਡਾਟ ਜਿਹੜੀ ਆ ਹੋਰ ਡਿਜ਼ਾਈਨ ਦੀ ਆ, ਉਤਲੀ ਡਾਟ ਹੋਰ ਡਿਜ਼ਾਈਨ ਦੀ ਆ। ਇਹਦੇ ਹੇਠਾਂ ਇਦਾਂ ਉਹ ਉੱਥੋਂ ਜਿਹੜਾ ਤੁਹਾਨੂੰ ਦਿਖਾਇਆ ਸੀ ਵੀ ਤਹਿਖਾਨੇ 'ਚੋਂ ਬੂਹਾ, ਇਦਾਂ ਬੂਹਾ ਇਸ ਪਾਸੇ ਵੀ ਤਹਿਖਾਨਾ ਸੀ, ਉਸ ਪਾਸੇ ਵੀ ਤਹਿਖਾਨਾ ਸੀ। ਜਿੱਦਾਂ ਗੁਰਦੁਆਰਾ ਸਾਹਿਬ ਦਾ ਇਹ ਤੁਹਾਨੂੰ ਦਿਖਾਇਆ ਨਾ ਸਾਫ ਸੁਥਰਾ, ਉਸ ਪਾਸੇ ਜਿਹੜਾ ਸਾਫ ਸੁਥਰਾਈ ਆ, ਤੇ ਉਹਦੇ ਤੋਂ ਅੱਗੇ ਆ ਦੂਸਰਾ ਪਾਸਾ, ਇਹ ਜਿਹੜੀ ਤੁਹਾਨੂੰ ਅੱਗੇ ਦਿਖਾਈ ਹੈ ਹੇਠਲੇ ਪਾਸੇ ਤੇ ਉਹਦੀ ਉਤਲੀ ਮੰਜ਼ਿਲ ਦੇ ਉੱਤੇ ਅਸੀਂ ਖਲੋਤੇ ਆ। ਜਿਹੜੀ ਗੁਰਦੁਆਰਾ ਸਾਹਿਬ ਵਾਲੇ ਪਾਸੇ ਤੁਸੀਂ ਸਾਫ ਸੁਥਰਾਈ ਦੇਖ ਰਹੇ ਆ ਨਾ, ਉਹ ਸਾਡੇ ਇਸ ਜਿਹੜਾ ਪਿੰਡ ਹੈ ਨਾ ਟਿੱਬਾ ਨਾਨਕਸਰ, ਉਹਦੇ ਇਮਾਮ ਮਸਜਿਦ ਆ, ਜਿਹੜੇ ਮਸਜਿਦ ਦੇ ਸਾਡੇ ਇਮਾਮ ਆ, ਤੇ ਇਹ ਕੰਧ ਸਾਂਝੀ ਹੈ ਗੁਰਦੁਆਰੇ ਨਾਲ। ਉਹ ਜਿੰਨਾ ਕੁ ਟੋਟਾ ਗੁਰਦੁਆਰੇ ਦਾ ਨਾ, ਤੇ ਉਹਦੀ ਪੂਰੀ ਸਫਾਈ ਸੁਥਰਾਈ ਦਾ ਸਾਰਾ ਖਿਆਲ ਇਮਾਮ ਮਸਜਿਦ ਸਾਹਿਬ ਗੁਲਾਮ ਮੁਸਤਫਾ ਸਾਹਿਬ, ਹਾਂਜੀ ਗੁਲਾਮ ਮੁਸਤਫਾ ਸਾਹਿਬ ਕਰਦੇ ਆ। ਤੇ ਇਹਨਾਂ ਦਾ ਕਹਿਣ ਇਹ ਆ ਕਿ ਜਿਹੜੀ ਇਬਾਦਤ ਗਾਹ ਹੁੰਦੀ ਉਹ ਸਾਂਝੀ ਹੁੰਦੀ ਆ, ਕੋਈ ਕਿਸੇ ਦੀ ਵੀ ਹੋਵੇ ਵੀ ਉਹਦੀ ਸਫਾਈ ਸੁਥਰਾਈ ਹੋਣੀ ਚਾਹੀਦੀ ਆ। ਬੜਾ ਟਾਈਮ ਹੋ ਗਿਆ ਇਹ ਉੱਥੇ ਡਿਊਟੀ ਦਿੰਦੇ ਆ, ਉਹਦੀ ਸਫਾਈ ਸੁਥਰਾਈ ਕਰਦੇ ਆ। ਤੇ ਬਸ ਮੈਂ ਪੁੱਛਣਾ ਤੁਹਾਨੂੰ ਇਹ ਸੀਗਾ ਕਿ ਇਹ ਤੁਹਾਨੂੰ ਕਿੱਦਾਂ ਖਿਆਲ ਆ ਵੀ ਇਦਾਂ ਇਹ ਜਜ਼ਬਾ ਤੁਹਾਨੂੰ ਕਿੱਥੋਂ ਲੱਭਾ ਵੀ ਇੱਕ ਗੁਰਦੁਆਰੇ ਦੀ ਸਫਾਈ ਕਰਨੀ? ਇਹ ਨਾ ਜੀ ਤਕਰੀਬਨ ਮੈਂ 40-45 ਸਾਲ ਹੋ ਗਏ ਜੀ ਮੈਨੂੰ ਜੀ। ਵੈਸੇ ਤਾਂ 1947 ਤੋਂ ਇੰਡੀਆ ਤੋਂ ਹੀ ਆਏ ਹੋਏ ਹਾਂ। ਅੱਛਾ। ਤੇ ਜਿਸ ਤਰ੍ਹਾਂ ਕਿ ਅੱਲਾਹ ਪਾਕ ਦਾ ਹੁਕਮ ਹੈ ਨਾ ਕਿ ਜ਼ਮੀਨ ਤੇ ਰਹਿ ਕੇ ਖੂਨ ਰਾਜ਼ੀ ਫਿਤਨਾ ਫਸਾਦ ਨਹੀਂ ਫੈਲਾਉਣਾ ਚਾਹੀਦਾ, ਕਿਸੇ ਦੀ ਇਬਾਦਤ ਗਾਹ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਜੀ। ਤੇ ਇਸ ਤਰੀਕੇ ਨਾਲ ਲੇਕਿਨ ਅੱਲਾਹ ਦੇ ਪਾਕ ਦੀ ਮਿਹਰਬਾਨੀ ਨਾਲ ਹੀ ਹੁੰਦਾ, ਜਿਸ ਬੰਦੇ 'ਤੇ ਅੱਲਾਹ ਪਾਕ ਦੀ ਮਿਹਰਬਾਨੀ ਹੋ ਜਾਏ। ਹਾਂਜੀ, ਕੁਝ ਲੋਕਾਂ ਨੂੰ ਇਲਮ ਨਹੀਂ ਹੈਗਾ, ਉਹ ਇਸ ਤਰੀਕੇ ਦੇ ਕਰਦੇ ਨੇ, ਲੇਕਿਨ ਵੈਸੇ ਨਬੀ ਪਾਕ ਦਾ ਵੀ ਹੁਕਮ ਹੈ, ਅੱਲਾਹ ਪਾਕ ਦੇ ਹੁਕਮ ਹੈ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਜਿਹਦੀ ਨਮਾਜ਼ ਨਹੀਂ ਹੋਣੀ, ਨੀਅਤ ਨਹੀਂ ਸਹੀ, ਉਹਦੀ ਮਸਜਿਦ ਦੇ ਅੰਦਰ ਵੀ ਨਹੀਂ ਹੋਣੀ। ਜਿਸ ਦੀ ਨੀਅਤ ਸਹੀ, ਉਸ ਦੀ ਕਿਸੇ ਇਬਾਦਤਗਾਹ ਦੇ ਅੰਦਰ ਪੜ੍ਹ ਲਵੇ, ਉੱਥੇ ਵੀ ਹੋ ਜਾਏਗੀ। ਉੱਥੇ ਸੁਭਾਨ ਅੱਲਾਹ, ਗੱਲ ਨੀਅਤ ਤੇ ਮੁੱਕਣੀ, ਇੰਨਮਾ ਅਲ-ਅਮਾਲੁ ਬਿੰਨੀਆਤ ਦੀ ਹਦੀਸ ਦੇ ਮੁਤਾਬਕ। ਕੀ ਬਾਤ। ਹਾਂਜੀ। ਅੱਛਾ ਜੀ, ਇਹ ਦੱਸੋ ਗੁਲਾਮ ਮੁਸਤਫਾ ਸਾਹਿਬ ਬਈ ਜਿਹੜਾ ਜਿੰਨਾ ਤੇ ਚਲੋ ਗੁਰਦੁਆਰਿਆਂ ਦਾ ਹੈ ਨਾ ਵਿਹੜਾ, ਉੱਥੇ ਤੱਕ ਦੇਖਿਆ ਸਫਾਈ ਵੀ ਹੈ, ਸਾਰਾ ਕੁਝ ਹੈ। ਬਾਕੀ ਜਿਹੜਾ ਗੁਰਦੁਆਰੇ ਦਾ ਹੀ ਲੰਮਾ ਇੱਧਰ ਬਣਦਾ ਹੈ ਹਿੱਸਾ ਇਸ ਪਾਸੇ ਨੂੰ, ਤੇ ਉਹ ਜਿਹੜਾ ਆਲਾ ਹਿੱਸਾ ਜਿਹਦੇ ਆਪਾਂ ਦੂਸਰੀ ਮੰਜ਼ਿਲ ਤੇ ਖਲੋਤੇ ਆ, ਤੇ ਇਹ ਇਦਾਂ ਲਾਵਾਰਸ ਜਿੱਦਾਂ ਡਿੱਗ ਢੱਠ ਗਿਆ, ਵਿੱਚ ਰਿਹਾਇਸ਼ਾਂ ਵੀ ਹੋਈਆਂ, ਤੇ ਇਦਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਵੀ ਯਾਰ ਇਹ ਜਿਹੜੇ ਰਿਹਾਇਸ਼ੀ ਆ ਕੋਈ ਇਹਨਾਂ ਨੂੰ ਕਹਿ ਸੁਣ ਕੇ ਜਾਂ ਕਿਦਾਂ ਸਫਾਈ ਡੰਗਰ ਖਿਲਾ, ਹੁਣ ਦੇਖੋ ਵਿੱਚੇ ਉਹ ਸਾਰਾ, ਇਹਦਾ ਕਦੀ ਨਹੀਂ ਕੋਈ ਹੋਇਆ ਇਸ ਤਰ੍ਹਾਂ ਦਾ ਕੋਈ ਮਾਮਲਾ ਹੋਇਆ ਹੋਵੇ ਜਾਂ ਕੋਈ ਗੱਲਬਾਤ? ਜਿਹੜੇ ਇਹ ਪਰਲਾ ਹਿੱਸਾ ਹੈ ਜੀ ਗੁਰਦੁਆਰੇ ਵਾਲਾ ਜੀ, ਇੱਥੇ ਤਕਰੀਬਨ ਸਰਦਾਰ ਸਾਹਿਬ ਸੀ, ਉਹ ਦੁਨੀਆ ਤੋਂ ਪਰਦਾ ਕਰ ਗਏ, ਉਹ ਪੈਸਾ ਲਾਇਆ ਸੀ ਉਹਨਾਂ ਨੇ। ਇਹ ਬਾਅਦ 'ਚ ਸਾਲ ਡੇਢ ਹੋ ਗਿਆ, ਤੇ ਉਦੋਂ ਮੈਨੂੰ ਥੋੜ੍ਹੇ ਜਿਹੇ ਪੈਸੇ ਮਿਲੇ ਸੀ, ਤੇ ਕਿਸੇ ਸਰਦਾਰ ਨੇ ਭੇਜੇ ਸੀ। ਅੱਛਾ। ਇਹ ਮੈਂ ਦਰਵਾਜ਼ਾ ਅੰਦਰਲਾ ਵੀ ਲਵਾਇਆ, ਬਾਹਰਲਾ ਵੀ ਲਵਾਇਆ ਹੈ। ਹਾਂਜੀ। ਬਾਅਦ ਦੇ ਵਿੱਚ ਉਹ ਇੱਥੇ ਨੰਬਰਦਾਰ ਸੀ, ਉਹ ਚਲੇ ਗਿਆ। ਤੇ ਜਦੋਂ ਕਿਤੇ ਇਹਦੇ ਕੋਈ ਗੌਰਮੈਂਟ ਤਵੱਜੋ ਕਰੋਗੇ ਜਾਂ ਸਰਦਾਰ ਕਰਨਗੇ, ਇਹ ਉਸ ਟਾਈਮ ਠੀਕ ਹੋ ਜਾਏਗਾ। ਹੈ ਇਹਨਾਂ ਕਿੱਸਾ ਇਹ ਬਾਅਦ ਦੇ ਵਿੱਚ ਹੋਇਆ ਨਾ, ਬਾਅਦ ਵਿੱਚ ਕੀਤੇ ਹੈ ਇਹ ਦਰਵਾਜ਼ਾ ਬਾਅਦ ਚ। ਇਹ ਨੰਬਰਦਾਰ ਤਾਂ ਰਹਿੰਦੇ ਇੱਥੇ? ਹਾਂਜੀ। ਨਹੀਂ, ਹੁਣ ਨਹੀਂ ਰਹਿੰਦੇ ਜੀ। ਅੱਛਾ। ਹਾਂਜੀ, ਠੀਕ। ਤੁਸੀਂ ਆਹ ਦਿਖਾਇਆ ਜੀ, ਆਹ ਲਿਖਿਆ ਹੈ, ਗੱਲ ਕਰ ਲਓ ਜੀ। ਹਾਂ, ਆ ਜਿਹੜਾ ਕੁਝ ਲਿਖਿਆ ਹੈ ਜੀ, ਤੁਹਾਨੂੰ ਪਤਾ ਹੈ ਕੀ ਲਿਖਿਆ ਹੈ? ਨਹੀਂ ਜੀ, ਸਾਨੂੰ ਨਹੀਂ ਪਤਾ ਜੀ। ਹਾਂ, ਜਿਹੜੇ ਜਿਨ੍ਹਾਂ ਦੀ ਬੋਲੀ ਸੀ ਉਹ ਇੱਥੇ ਹੈ ਨਹੀਂ। ਹਾਂਜੀ, ਗੁਰਮੁਖੀ ਲਿਖੀ ਹੈ ਜੀ। ਅਸੀਂ ਇੱਥੇ ਅਸੀਂ ਹਾਂ, ਤੇ ਸਾਨੂੰ ਇਹ ਪੜ੍ਹਨਾ ਨਹੀਂ ਆਉਂਦਾ। ਬਸ ਇਹ ਦੌਰ ਦਾ ਉਹ ਜਿਹੜਾ ਪਲਟਾ ਨਾ, ਬਸ ਉਹ ਹੈ। ਇਹ ਬੜਾ ਵੱਡਾ ਦੁੱਖ ਹੈ ਜੀ ਇਹ, ਕਿ ਜਿਹੜੇ ਇਸ ਥਾਂ ਦੀ ਕਦਰ ਜਾਣਦੇ ਸੀ, ਕਦਰ ਕਰਨ ਵਾਲੇ ਸੀ, ਉਹ ਇੱਥੋਂ ਚਲੇ ਗਏ। ਹਾਂਜੀ। ਬਾਕੀ ਸਾਡਾ ਕਾਰੋਬਾਰ ਕੋਈ ਨਹੀਂ ਛੱਡਾ ਮੇਰਾ, ਤੇ ਸਾਡਾ ਰਾਤੀ ਕਾਰੋਬਾਰ ਹੁੰਦਾ ਤੇ ਇਹ ਵੀ ਠੀਕ ਹੋ ਜਾਣਾ ਸੀ। ਕਿਉਂਕਿ ਮੈਂ ਕੋਈ ਜ਼ਿਆਦਾ ਬੜਾ ਅਰਸਾ ਹੋ ਗਿਆ ਮੈਨੂੰ ਡਿਊਟੀ ਦੇਣ ਨੂੰ, ਕਾਫੀ ਸਾਰਾ ਅਰਸਾ ਹੋ ਗਿਆ ਮੈਨੂੰ ਇੱਥੇ। ਕਿੰਨਾ ਅਰਸਾ? ਮੈਨੂੰ ਤਾਂ ਤਕਰੀਬਨ 35-40 ਸਾਲ ਹੋ ਗਏ। 35-40 ਸਾਲ ਹੋ ਗਏ। ਅੱਛਾ, ਮਾਲਕ ਡਿਊਟੀ ਕਬੂਲ ਕਰੇ। ਨਹੀਂ, ਜੇ ਤੁਹਾਨੂੰ ਕੋਈ ਜੇ ਇਦਾਂ ਦਿੱਤੇ, ਕੋਈ ਸਹੂਲਤ ਦਿੱਤੀ ਜਾਵੇ, ਤੁਸੀਂ ਫਿਰ ਇਹਨੂੰ ਹੋਰ ਕਰ ਸਕਦੇ ਆ ਬਿਹਤਰ? ਹਾਂਜੀ, ਬਿਲਕੁਲ। ਪ੍ਰੋਬਲਮ ਹੱਲ ਹੋ ਜੂਗੀ ਰਿਹਾਇਸ਼ ਦਾ, ਹਾਂ, ਜਿਹੜਾ ਘਰ ਇੱਥੋਂ ਉੱਠ ਜੂਗਾ, ਸਫਾਈ ਸੁਥਰਾਈ ਹੋ ਜੂਗੀ। ਹਾਂਜੀ, ਇਹ ਤਾਂ ਵੈਸੇ ਆਰਜ਼ੀ ਤੌਰ ਬਿਠਾਇਆ ਹੈ। ਹਾਂਜੀ, ਇਹ ਠਾ ਦੇਣਾ ਜੀ। ਹਾਂ, ਤੇ ਜਿਹੜੇ ਆ ਵਿੱਚ ਉਹ ਪਏ ਆ ਗੋਹੇ, ਹਾਂਜੀ, ਇਹ ਵੀ ਖਤਮ ਕਰ ਦੇਣੇ ਨੇ। ਇਹ ਕੰਮ ਹੋ ਜੂ ਸਿੱਧਾ? ਹਾਂਜੀ, ਬਿਲਕੁਲ। ਉਹ ਵੀ ਦਿਖਾਇਓ ਜੀ, ਆ ਕੀ ਇੱਥੇ ਲਿਖਿਆ ਹੈ? ਉਹ ਕੈਮਰੇ ਦੇ ਵਿੱਚ ਉਹ ਪੜ੍ਹ ਲੈਣਗੇ ਜੀ ਆਪੇ। ਹਾਂਜੀ। ਅਗਲੀ ਛੱਤ ਤੇ ਜਾਵਾਂ, ਜਾ ਸਕਦਾ? ਹਾਂ, ਅਗਲੀ ਛੱਤ ਤੇ ਚਲੇ ਜਾਓ। ਬਰਾਂਡੇ ਦੀ ਛੱਤ ਆ ਜਿੱਦਾਂ ਇਹ ਜੀ, ਜਿਹੜਾ ਤੁਹਾਨੂੰ ਦਿਖਾ ਰਹੇ ਆ ਨਾ, ਇਹ ਅਸੀਂ ਆ ਜਿਹੜੀ ਇਮਾਰਤ ਇੱਦਾਂ, ਇਹ ਹਰ ਗੁਰਦੁਆਰੇ ਦੇ ਨਾਲ ਹੁੰਦੀ ਆ। ਅਸੀਂ ਦੇਖੀ ਆ ਉੱਥੇ ਹੜੱਪੇ ਦੇ ਵਿੱਚ ਵੀ ਅਸੀਂ ਦੇਖੀ ਆ, ਤੇ ਹੁੰਦੀ ਆ ਵੀ ਕਹਿ ਲਓ ਵੀ ਲੰਗਰ ਖਾਨਾ ਕਹਿ ਲਓ ਜਾਂ ਜਿੱਦਾਂ ਵੀ ਇਹ ਹੁੰਦੀ ਆ। ਕੋਈ
ਪ੍ਰਾਹੁਣੇ ਆ ਜਾਂਦੇ ਆ, ਪ੍ਰਾਹੁਣਿਆਂ ਦੇ ਰਹਿਣ ਵਾਸਤੇ। ਹਾਂਜੀ, ਪੁਰਾਣੇ ਵਕਤ ਦੇ ਮੁਤਾਬਕ ਇਸ ਤਰ੍ਹਾਂ ਹਾਂ, ਹੀ ਪੁਰਾਣੇ ਟਾਈਮ ਦੇ ਸਮੇਂ ਦੇ ਹਿਸਾਬ ਨਾਲ ਬਿਜਲੀ ਕੋਈ ਨਹੀਂ ਸੀ ਉਦੋਂ, ਇਸ ਤਰ੍ਹਾਂ ਹੀ ਸੀ। ਹਾਂ, ਉਦੋਂ ਇਦਾਂ ਸੀ, ਇਹਦੇ 'ਚ ਹਵਾ ਹੁਵਾ ਦਾ ਪੂਰਾ ਇੰਤਜ਼ਾਮ ਆ। ਹਾਂਜੀ ਹਾਂਜੀ ਜਿੱਦਾਂ ਕੋਈ ਪ੍ਰਾਹੁਣੇ ਆ ਗਏ ਲੰਗਰ ਖਾਣੇ ਵਾਸਤੇ, ਇਦਾਂ ਗੁਰਦੁਆਰਾ ਸਾਹਿਬ ਦੇ ਨਾਲ ਇਦਾਂ ਇਮਾਰਤ ਹੁੰਦੀ ਆ, ਜਿੱਦਾਂ ਇੰਤਜ਼ਾਮ ਕੀਤਾ ਹੁੰਦਾ ਸਾਡੇ ਹਾਂਜੀ ਹਾਂਜੀ ਦਰਬਾਰ ਸ਼ਰੀਫ ਦੇ ਉੱਤੇ ਹਾਂਜੀ ਨਹੀਂ ਹਾਂਜੀ ਬਣਾ ਰਹੇ ਇਦਾਂ ਇੱਕ ਇੰਤਜ਼ਾਮ ਕੀਤਾ ਹੁੰਦਾ ਸੀ ਵੀ ਕੋਈ ਪ੍ਰਾਹੁਣਾ ਕੋਈ ਮੁਸਾਫਰ ਆਵੇ ਤਾਂ ਉਹਨੂੰ ਕੋਈ ਤੰਗੀ ਤਕਲੀਫ ਨਾ ਹੋਵੇ। ਇਹ ਉਹ ਇਮਾਰਤ ਆ ਜਿਹਦੀ ਅੱਜ ਹਾਲਤ ਇੰਨੀ ਖਸਤਾ ਵੀ ਆ ਜਿੱਦਾਂ ਜਿੱਦਾਂ ਸਾਲ ਟੱਪਿਆ, ਜਿਹੜੀਆਂ ਤੁਹਾਨੂੰ ਦੱਸਿਆ ਸੀ ਨਾ ਵੀ ਸਦੀਆਂ ਦੀਆਂ ਤਰੇੜਾਂ ਜਿਹੜੀਆਂ ਹੁੰਦੀਆਂ ਉਹ ਇਦਾਂ ਦੀਆਂ ਹੁੰਦੀਆਂ। ਉਹ ਕੈਮਰਾਮੈਨ ਸਾਹਿਬ ਉਹ ਦਿਖਾਓ ਵੀ ਛੱਤ ਲਿਫ ਗਈ, ਲਿਫ ਕੇ ਹੇਠਾਂ ਨੂੰ ਆਈ, ਪਾਟ ਕੇ ਛੱਤ ਹੇਠਾਂ ਨੂੰ ਆ ਗਈ। ਜਿੰਨਾ ਕੁ ਸਾਡੇ ਕੋਲ ਕੰਟਰੋਲ ਪਿੱਛੇ ਸੀਗਾ, ਇਹ ਬਾਅਦ ਚ ਸਾਡੇ ਕੋਲ ਆਇਆ। ਹਾਂ ਹਾਂਜੀ, ਉਹ ਸਾਡੇ ਕੋਲ ਉਸੇ ਤਰ੍ਹਾਂ ਠੀਕ ਹੈ ਪਰਲੀ ਸਾਈਡ ਤੇ। ਹਾਂਜੀ ਅੱਛਾ, ਇਹਦਾ ਵੀ ਕੋਈ ਦੇਖੋ ਜੇ ਕੋਈ ਹੱਲ ਹੋ ਜੇ ਤਾਂ। ਹਾਂਜੀ ਅੱਛਾ ਜੀ, ਮੈਂ ਗੁਲਾਮ ਮੁਸਤਫਾ ਸਾਹਿਬ ਇੱਕ ਤੁਹਾਨੂੰ ਗੱਲ ਕਰਾਂ। ਹਾਂਜੀ ਸਾਡੀ ਸਰਕਾਰ ਨੂੰ ਤਾਂ ਚਾਹੇ, ਤੁਸੀਂ ਤਾਂ ਜਿੰਨੀ ਜੋਗੇ ਹੈ ਡਿਊਟੀ ਦੇ ਰਹੇ ਹਾਂਜੀ ਹਾਂਜੀ ਤੇ ਮਾਲਕ ਡਿਊਟੀ ਤੁਹਾਡੀ ਕਬੂਲ ਵੀ, ਇਹਦਾ ਅਜਰ ਵੀ ਦੇਵੇ। ਜਿਹੜਾ ਸਾਡੀ ਸਰਕਾਰ ਨੂੰ ਵੀ ਚਾਹੀਦਾ ਸੀ, ਇਹ ਜਗ੍ਹਾ ਜਿਹੜੀ ਸੀ ਨਾ, ਜਿਹੜੀ ਇਹ ਥਾਂ ਸੀ, ਇਹ ਇਕੱਲੀ ਸਿੱਖਾਂ ਦੀ ਨਹੀਂ ਸੀ। ਇਹਦੇ ਨਾਲ ਸਾਡੀ ਬੜੀ ਵੱਡੀ ਯਾਦ ਸੀ, ਸਾਡੀ ਵੀ ਪੂਰੀ ਸਾਂਝ ਸੀ ਹਾਂਜੀ ਤੇ ਇਹਨੂੰ ਹਰ ਹਾਲ ਦੇ ਵਿੱਚ ਬਚਾਉਣਾ ਚਾਹੀਦਾ ਸੀ। ਕਹਿੰਦੇ ਆ ਐਂ ਕੈਮਰਾ ਇੰਜ ਦੇ ਘੁਮਾ ਦਿਓ ਤੁਸੀਂ ਤੇ ਉਹ ਦਰਖਤ ਤੱਕ ਨਾ, ਜਿਹੜੀ ਪਰਲੀ ਸੜਕ ਆ ਉੱਥੇ ਤੱਕ ਗੁਰਦੁਆਰੇ ਦਾ ਥਾਂ ਹੈ। ਹਾਂਜੀ ਹਾਂਜੀ ਉੱਥੇ ਤੱਕ ਗੁਰਦੁਆਰੇ ਦੀ ਥਾਂ ਤੇ ਕਿਹੜੀ ਗੱਲ ਸੀ ਜੇ ਆਹੀ ਜਿਹੜੇ ਲੋਕ ਬੈਠੇ ਆ ਇਹਨਾਂ ਨੂੰ 5-5 ਮਰਲੇ ਬੰਦਾ ਵੱਖਰੇ ਲੈ ਕੇ ਦੇ ਦਿੰਦਾ ਹਾਂਜੀ ਹਾਂਜੀ ਤੇ ਉਹ ਆਪਣਾ ਉੱਥੇ ਰਿਹਾਇਸ਼ ਕਰ ਲੈਣਾ। ਸਾਰੀ ਥਾਂ ਗੁਰਦੁਆਰੇ ਦੀ ਉਦਾਂ ਹੀ ਦੁਬਾਰਾ ਬਚੇ, ਉਦਾਂ ਹੀ ਕਾਮਯਾਬ ਹੋਵੇ, ਸਫਾਈ ਸੁਥਰਾਈ। ਗੁਲਾਮ ਮੁਸਤਫਾ ਵਰਗੇ ਮੁਖਲਸ ਬੰਦੇ ਇੱਥੇ ਜਦੋਂ ਹੋਣ ਤੇ ਕਿਸੇ ਸ਼ਾਇਦ ਦਾ ਘਾਟਾ ਹੈ ਇੱਥੇ, ਪਰ ਸਾਡੀ ਸਰਕਾਰ ਨੂੰ ਕੋਈ ਹੈ ਹੀ ਨਹੀਂ ਉਹਨਾਂ ਨੂੰ ਇਹਨਾਂ ਗੱਲਾਂ ਨਾਲ। ਉਹ ਸਾਡੀਆਂ ਮਸੀਤਾਂ ਨੇ ਉਹਨੂੰ ਕਦੀ ਉਹਨਾਂ ਨੇ ਦੇਖਿਆ ਪਰਖਿਆ ਬਿਲਕੁਲ। ਤੇ ਉਹ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਕੀ ਕਰਨਾ ਕਰਾਣਾ ਆ ਕੇ। ਬਾ ਇੱਕ ਆਸ ਦਿਲ 'ਚ ਹੈ ਵੀ ਕਦੀ ਤਾਂ ਕੋਈ ਆਊਗਾ ਐਸਾ ਕਦਰ ਕਰਨ ਵਾਲਾ ਪੁਰਾਣੇ ਵਕਤ ਦੀ, ਕੋਈ ਪੁਰਾਣੀ ਛਾਵਾਂ ਦੀ ਹਾਂਜੀ ਹਾਂਜੀ ਕੋਈ ਕਦਰ ਕਰੇਦਾ ਆ ਕੇ, ਹਾਂਜੀ ਤਾਂ ਹੀ ਆ। ਤੇ ਮੇਰਾ ਤੇਰਾ ਇਕੱਲੇ ਦਾ ਤਾਂ ਕੰਮ ਹੈ ਨਹੀਂ। ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਆ ਜਾਓ ਜੀ। ਉਤਲੀ ਮੰਜ਼ਲ ਆ ਨਾ ਜਿਹੜੀ ਜੀ, ਤੇ ਉਹਦੇ ਉੱਤੇ ਫਿਰ ਇਦਾਂ ਆ ਇੱਕ ਕਮਰਾ ਬਣਿਆ ਤੇ ਉਹਦੇ ਵਿੱਚ ਵੀ ਫਿਰ ਲਿਖਾਈ ਹੋਈ ਉੱਦਾਂ ਹੀ ਗੁਰਮੁਖੀ ਲਿਖੀ ਹੈ। ਆ ਇੱਕ ਤਖਤੀ ਲਿਖੀ ਹੈ, ਇੱਕ ਉਹ ਤਖਤੀ ਲਿਖੀ ਹੈ। ਕਈ ਥਾਵਾਂ ਦੇ ਉੱਤੇ ਲਿਖਾਈ ਜਿਹੜੀ ਆ ਉਹ ਮਿਟ ਵੀ ਗਈ ਤੇ ਕਈ ਥਾਵਾਂ ਤੇ ਹੈ। ਇਹਦੇ ਉੱਤੇ ਰੋਗਨ ਮਾਰਿਆ ਹੈ ਕੋਈ ਹੋਰ ਰੰਗ ਦਾ। ਜਿਹਨਾਂ ਨੂੰ ਸਮਝ ਆਵੇ ਕਮੈਂਟਸ 'ਚ ਦੱਸ ਸਕਦੇ ਆ। ਹਾਂਜੀ, ਉਹ ਦੱਸ ਸਕਦੇ ਵਿੱਚ, ਉਹਨਾਂ ਨੂੰ ਪਤਾ ਸਮਝ ਤਾਂ ਇੱਕ ਮਿੰਟ 'ਚ ਆ ਜਿਹੜੀ ਉਹਨਾਂ ਦੀ ਬੋਲੀ ਹੈ। ਤੇ ਉਹ ਫਿਰ ਉਹ ਪੁਰਾਣੇ ਸਮੇਂ ਦੀ ਜਿਹੜੀ ਸਿਆਹੀ ਹੈ ਨਾ, ਪਰ ਉਹ ਰੰਗ ਉਹਦਾ ਬਹੁਤਾ ਪੱਕਾ ਉੱਤੇ ਰੰਗ ਵੀ ਕੀਤਾ, ਫਿਰ ਵੀ ਉਹ ਹਜੇ ਵੀ ਚਮਕ ਰਹੀ ਹੈ, ਪਤਾ ਲੱਗ ਰਿਹਾ ਵੀ ਉਹ ਕੀ ਲਿਖਿਆ ਹੈ। ਤੇ ਜੇ ਇੱਧਰ ਮੇਰੇ ਵੱਲ ਨੂੰ ਕਰੇ, ਅਸੀਂ ਦੇਖਦੇ ਹਾਂ ਉਹਦੇ ਚੋਂ ਕੱਢ ਕੇ ਉਹ ਨੈਟ ਦੇ ਵਿੱਚੋਂ ਜੇ ਨਿਕਲਿਆ ਤੇ ਫਿਰ ਇਹਦੇ ਤੇ ਅਸੀਂ ਗੱਲਬਾਤ ਵੀ ਕਰਦੇ। ਆ ਇਦਾਂ ਜਿਹੜਾ ਮਨਾਰ ਜਿਹਾ ਇੱਥੇ ਬਣਿਆ ਸੀ ਤਾਜ ਉੱਪਰ ਗੁੰਬਦ, ਤੇ ਉਹ ਤਾਜ ਤਾਂ ਇੱਕ ਵੀ ਨਹੀਂ ਬਚਿਆ, ਗੁੰਬਦ ਸਾਰੇ ਹੋਏ। ਆ ਮਨਾਰ ਦੇ ਵਿਚਾਲੇ ਉਹ ਬਣਾਈ ਕੰਧੋਲੀ ਜਿਹੜੀ ਉੱਚੇ ਮਨਾਰ 'ਚ ਵਿੱਚ ਬਣਦੀ ਆ ਪੌੜੀਆਂ। ਹਾਂ ਪੌੜੀਆਂ। ਤੇ ਫਿਰ ਲੋਕ ਐਵੇਂ ਪੌੜੀਆਂ ਸੀ, ਖਬਰੇ ਕਿੰਨਾ ਉੱਚਾ ਸੀ, ਹੁਣ ਤਾਂ ਉਤਰਿਆ ਹੀ ਨਹੀਂ, ਉਤਲਾ ਸੀਗਾ। ਹਾਂ ਬਿਨਾਂ ਵਜ੍ਹਾ ਚੜ੍ਹਦੇ ਸੀ ਲੋਕ। ਉਤਲੀ ਛੱਤ ਜਾਣ ਵਾਸਤੇ ਆ ਸੀ ਪੌੜੀਆਂ।